यूसुफ साहब ਤੁਹਾਡੇ ਕੋਲੋਂ ਆਗਾਜ਼ ਕਰਦੇ हैं। मायूस कुन परफॉर्मेंस भी है लेकिन कुछ शायकीन हॉकी ਦੇ ਉਹ ਇਹਨੇ ਖਫਾ ਨਹੀਂ ਨੇ ਜਿੱਦਾਂ ਪ੍ਰੋ ਲੀਗ 'ਚ 7-0 6-0 ਚੱਲਦਾ ਰਿਹਾ। ਅਸੀਂ ਭਾਰਤ ਕੋਲੋਂ 4-3 ਤੋਂ ਹਾਰੇ, ਫਿਰ 7-1 ਤੋਂ। ਲੇਕਿਨ ਕੱਲ ਖਿਡਾਰੀਆਂ ਨੇ ਥੋੜਾ ਬਹੁਤ ਜਿਹੜਾ ਨਾ ਇੱਕ ਜਜ਼ਬਾ ਸਾਨੂੰ ਦਿਖਾਇਆ ਜ਼ਰੂਰ ਹੈ। ਤੁਹਾਡੀ ਨਜ਼ਰ ਵਿੱਚ ਅਸੀਂ ਕਿਤੇ ਜ਼ਿਆਦਾ ਕਿਹੜੇ ਸ਼ੋਬੇ ਵਿੱਚ ਅਸੀਂ ਜ਼ਿਆਦਾ ਕਮਜ਼ੋਰ ਰਹੇ ਨੇ? जी मुफाद जी, सब तो पहले तो सब दोस्तों नूं सलाम जिस स्टूडियो जेडे बैठे ने, कैमरामैन सारे दोस्त अहबाब। तो यकीनी तौर पर वर्ल्ड कप एक बड़ा इवेंट हैगा। पाकिस्तान टीम का क्वालीफाई करके इत्थों तक आना एक अच्छा सिलसिला रहा सी। लेकिन ये जिहड़ी परफॉर्मेंस हैगी आ बिल्कुल तवक्कुआत दे मुताबिक असीं कह सकते हैं। डे 1 तो सानूं पता सी कि पाकिस्तान की टीम लई एक टफ इम्तिहान होएगा वर्ल्ड कप। ਤੇ ਜਿਹੜੀ ਪਰਫਾਰਮੈਂਸ ਦਾ ਮਿਆਰ ਸੀ ਉਹ ਕਦਰੇ ਥੋੜਾ ਜਿਹਾ ਇੰਪਰੂਵਮੈਂਟ ਨਜ਼ਰ ਆਈ ਹੈਗੀ ਆ। ਲੇਕਿਨ ਇੱਥੇ ਮੈਂ ਸਮਝਦਾ ਕਿ ਅਗਰ ਪਾਕਿਸਤਾਨੀ ਟੀਮ ਦੀ ਜਿਹੜੇ ਹੈੱਡ ਕੋਚ ਨੇ ਉਹ ਕੋਈ ਮਾਹਿਰ ਕੋਚ ਹੁੰਦੇ ਤਾਂ ਫਿਰ ਜ਼ਿਆਦਾ ਫਰਕ ਪੈਣਾ ਸੀ, ਕਿਉਂਕਿ ਤੁਹਾਨੂੰ ਪਤਾ ਕਿ ਗੋਲਕੀਪਰ ਜਿਹੜੇ ਹੈ ਨੇ ਕੋਚ, ਇਹ ਹੈੱਡ ਕੋਚ ਉਹਨਾਂ ਨੂੰ ਬਣਾਇਆ ਗਿਆ। ਇਸ ਤੋਂ ਪਹਿਲੇ ਇਹਨਾਂ ਨੇ ਜ਼ਿੰਦਗੀ 'ਚ ਕਦੇ ਵੀ ਕਿਸੇ ਟੀਮ ਦੀ ਹੈੱਡ ਕੋਚਿੰਗ ਨਹੀਂ ਕੀਤੀ ਹੈਗੀ ਆ। ਪਹਿਲੀ ਵਾਰ ਹੀ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਕਿ ਏਡੇ ਵੱਡੇ ਇਮਤਿਹਾਨ 'ਚ ਉਹਨਾਂ ਨੂੰ ਅਜ਼ਮਾਇਆ ਗਿਆ। ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਉਹਨਾਂ ਤੇ ਭਰੋਸਾ ਕੀਤਾ ਹੈਗਾ। ਮੈਂ ਸਮਝਦਾ ਕਿ ਇੱਥੇ ਅਗਰ ਕੋਈ ਹੋਰ ਹੈੱਡ ਕੋਚ ਹੁੰਦੇ ਤਾਂ ਜਿਹੜੀ ਪਾਕਿਸਤਾਨ ਦੀ ਜਿਹੜੀ ਪਰਫਾਰਮੈਂਸ ਹੈਗੀ ਆ ਉਹ ਜ਼ਿਆਦਾ ਅੱਛੀ ਹੋ ਸਕਦੀ ਹੈਗੀ ਸੀ। ओवरऑल अगर देखिए कि ਜਿਹੜਾ ਰਿਜ਼ਲਟ ਹੈਗਾ 5-3 ਇਹ ਇਤਨਾ ਬਹੁਤ ਜ਼ਿਆਦਾ ਸੈਟੀਸਫੈਕਟਰੀ ਅਸੀਂ ਨਹੀਂ ਕਹਿ ਸਕਦੇ ਇਹਨੂੰ, ਕਿਉਂਕਿ ਜਦੋਂ ਪਹਿਲੇ ਸਾਡੇ ਕੋਲ ਇੱਕ ਬਹਾਨੇ ਸਨ ਖਿਡਾਰੀਆਂ ਕੋਲ ਕਿ ਸਾਡੇ ਮਾਲੀ ਮੁਸ਼ਕਲਾਤ ਨੇ, ਮਸਾਇਲ ਨੇ, ਸਾਡੇ ਉਹ ਐਡਰੈਸ ਨਹੀਂ ਕੀਤੇ ਜਾਂਦੇ। ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਉਹ ਮਾਲੀ ਮਸਾਇਲ ਉਹਨਾਂ ਦੇ ਐਡਰੈਸ ਕੀਤੇ। ਉਸ ਤੋਂ ਬਾਅਦ ਜਿਹੜੇ ਉਹਨਾਂ ਨੂੰ ਇੱਕ ਹਮੇਸ਼ਾ ਗਿਲਾ ਰਹਿੰਦਾ ਸੀ ਕਿ ਸਾਨੂੰ ਇੰਟਰਨੈਸ਼ਨਲ ਐਕਸਪੋਜ਼ਰ ਨਹੀਂ ਹੈ। तो 16 ਤੁਸੀਂ ਆਪਣਾ ਪ੍ਰੋ ਲੀਗ ਦੇ ਮੈਚਸ ਖੇਲੇ ਨੇ। ਉਸ ਤੋਂ ਬਾਅਦ ਕਮ ਸੇ ਕਮ ਜਿਹੜੀ ਪਰਫਾਰਮੈਂਸ ਦਾ ਮਿਆਰ ਹੈਗਾ ਉਹ ਕਦਰੇ ਬਿਹਤਰ ਹੋਣਾ ਚਾਹੀਦਾ ਸੀ, ਇਸ ਤੋਂ ਵੀ ਜ਼ਿਆਦਾ। ਇਹ ਸਾਡੀਆਂ ਅਸਲ 'ਚ ਜਿਹੜੀਆਂ ਕਮਜ਼ੋਰੀਆਂ ਨੇ ਜਿਹੜੀਆਂ ਪ੍ਰੋ ਲੀਗ 'ਚ ਸਾਨੂੰ ਨਜ਼ਰ ਆਈਆਂ ਕਿ ਜਿਹੜੀ ਸਾਡੀ ਡਿਫੈਂਸ ਹੈਗੀ ਆ ਉਹ ਬਹੁਤ ਵੀਕ ਖੇਡ ਰਹੀ ਹੈਗੀ ਆ। ਅਬਦੁੱਲਾ ਦੀ ਗੱਲ ਕਰੋ, ਅਰਸ਼ਦ ਲਿਆਕਤ ਗੱਲ ਕਰੋ, ਕਪਤਾਨ ਅਬੂ ਬਕਰ ਦੀ ਜਿਹੜੀ ਪਰਫਾਰਮੈਂਸ ਹੈਗੀ ਉਹ ਵੀ ਅਪ ਟੂ ਦਾ ਮਾਰਕ ਨਹੀਂ। ਜਿਹੜੇ ਕਪਤਾਨ ਸਾਬਕ ਸਨ ਨਵਾਜ਼ ਬੱਟ, ਉਹਨਾਂ ਤੋਂ ਜੋ ਤਵੱਕੁਆਤ ਸੀ ਉਹ ਵੀ ਯਾਨੀ ਕਿ ਉਹ ਪੂਰੀਆਂ ਹੁੰਦੀਆਂ ਨਜ਼ਰ ਨਹੀਂ ਆਈਆਂ ਨੇ। ਉਹਦੀ ਵਜ੍ਹਾ ਸਕਿੱਲ ਤਾਂ ਨਹੀਂ ਕਹਿ ਸਕਦੇ, ਸਕਿੱਲ ਵਿੱਚ ਸਾਡੇ ਮੁੰਡੇ ਬਹੁਤ ਜ਼ਿਆਦਾ ਅੱਛੇ ਨੇ। ਤੇ ਇਹਨਾਂ ਨੂੰ ਮੁੰਡਿਆਂ ਨੂੰ ਆਪਣੀ ਜਿਹੜੀ ਪਰਫਾਰਮੈਂਸ ਦਾ ਮਿਆਰ ਹੈਗਾ ਉਹਨਾਂ ਨੂੰ ਖੁਦ ਇੰਡੀਵਿਜੂਅਲ ਤੌਰ ਤੇ ਇੰਪਰੂਵ ਕਰਨ ਦੀ ਲੋੜ ਹੈਗੀ ਆ। ਇੰਟਰਨੈਸ਼ਨਲ ਬਹੁਤ ਘੱਟ ਮਿਲਦਾ ਹੈਗਾ। ਤੁਹਾਡੀ ਇੰਡੀਵਿਜੂਅਲ ਜਿਹੜੀ ਗਲਤੀ ਦੀ ਵਜ੍ਹਾ ਤੋਂ ਕਾਊਂਟਰ ਅਟੈਕ ਹੁੰਦੇ ਨੇ, ਤੁਹਾਡਾ ਪਲੈਂਟੀ ਕਾਰਨਰ ਮੁਖਾਲਫ ਟੀਮ ਨੂੰ ਮਿਲਦੇ ਨੇ। ਇੰਡੀਆ ਦੇ ਖਿਲਾਫ ਮੈਚ ਵਿੱਚ ਵੀ ਅਸੀਂ ਇਹ ਦੇਖਿਆ ਸੀ ਕਿ ਸਾਡੇ ਖਿਡਾਰੀਆਂ ਦੀ ਇਨਫਰਾਦੀ ਜਿਹੜੀ ਗਲਤੀਆਂ ਸੀ ਉਹਨਾਂ ਦੀ ਵਜ੍ਹਾ ਤੋਂ ਇੰਡੀਅਨ ਟੀਮ ਜ਼ਿਆਦਾ ਸਾਡੇ ਤੇ ਹਾਵੀ ਰਹੀ ਹੈਗੀ ਆ। ਅਗਰ ਤੁਸੀਂ ਓਵਰਆਲ ਮੈਚ ਦਾ ਤਜ਼ੀਆ ਕਰੋ ਤਾਂ ਆਪਣਾ ਅਗਰ ਖੇਲ 60 ਮਿੰਟ ਦਾ ਸੀ ਤੇ ਉਹਦੇ ਚੋਂ ਕਮ ਸੇ ਕਮ ਜਿਹੜੇ 40 ਮਿੰਟ ਸੀ ਇੰਡੀਅਨ ਟੀਮ ਸਾਡੇ ਤੇ ਸਾਡੀ ਡੀ 'ਚ ਰਹੀ ਹੈਗੀ ਆ। ਤੇ ਜਿਹੜੀ ਕਲੀਅਰੈਂਸ ਹੈਗੀ ਸੀ ਉਹ ਸਾਡੇ ਜਿਹੜੇ ਡਿਫੈਂਸ ਲਾਈਨ ਹੈਗੀ ਸੀ ਉਹ ਕਾਮਯਾਬ ਹੁੰਦੇ ਸੀ ਉਹਨੂੰ ਅੱਗੇ ਫਾਰਵਰਡ ਲਾਈਨ ਤੱਕ ਗੇਂਦ ਪਹੁੰਚਾਉਣ ਤੇ ਠੀਕ ਆ ਕਿ ਲੋਕ ਖੁਸ਼ ਨੇ ਕਿ 5-3 ਤੋਂ ਅੱਛਾ ਇੱਕ ਚਲੋ ਅੱਛਾ ਹੌਸਲਾ ਅਫਜ਼ਾ ਰਿਜ਼ਲਟ ਹੈਗਾ। ਲੇਕਿਨ ਇਹ ਰਿਜ਼ਲਟ ਨਹੀਂ ਹੋਣਾ ਚਾਹੀਦਾ ਸੀ। ਜਦੋਂ ਬੇਟਾ ਸਾਡਾ ਤੁਸੀਂ ਇਹ ਦੇਖੋ ਕਿ ਪ੍ਰੋ ਲੀਗ 'ਚ ਸਾਨੂੰ ਇੱਕ ਜਿਹੜਾ ਪਹਿਲਾ ਮੈਚ ਅਸੀਂ ਖੇਡਿਆ ਸੀ ਇੰਡੀਆ ਨਾਲ ਉਹ 2-1 ਹੋਇਆ ਸੀ। ਉਸ ਤੋਂ ਬਾਅਦ ਸਾਨੂੰ ਫਿਰ 6 ਗੋਲ ਪੈ ਗਏ ਸਨ। ਤੇ ਇਹ ਬਹੁਤ ਨੇ ਜਿਹੜੀਆਂ ਮੈਂ ਸਮਝਦਾ ਕਿ ਮੁੰਡਿਆਂ ਜੋ ਸਕਿੱਲ ਵਰਕ ਹੈ ਉਹਨਾਂ ਨੂੰ ਮਜ਼ੀਦ ਆਪਣੇ ਸਕਿੱਲ ਵਰਕ ਨੂੰ ਇੰਪਰੂਵ ਕਰਨ ਦੀ ਲੋੜ ਹੈਗੀ ਆ। ਜਿਹੜੀ ਇਨਫਰਾਦੀ ਗਲਤੀਆਂ ਨੇ ਉਹਨਾਂ ਨੂੰ ਘੱਟ ਕਰਨਾ ਪੈਣਾ ਹੈਗਾ। ਉਹ ਮੁੰਡਿਆਂ ਨੂੰ ਖੂਬ ਮਿਹਨਤ ਕਰਨੀ ਪੈਣੀ ਹੈਗੀ ਆ। ਜਿਹੜੇ ਪਾਸਿੰਗ ਹੈਗੀ ਆ ਉਹ ਪਾਕਿਸਤਾਨ ਦੀ ਜਿਹੜੀ ਟੀਮ ਦੀ ਯਾਨੀ ਕਿ ਅਸੀਂ ਦੂਜੀ ਟੀਮਾਂ ਨੂੰ ਦੇਖਦੇ ਹੈਗੇ ਆ ਉਹਦੇ ਨਹੀਂ ਹੈਗੀ ਆ। ਇੰਨੇ ਤਜਰਬੇ ਤੋਂ ਬਾਅਦ ਇੰਨੇ ਚੀਜ਼ਾਂ ਕਰਨ ਤੋਂ ਬਾਅਦ ਵੀ ਜਿਹੜੀ ਅਗਰ ਪਰਫਾਰਮੈਂਸ ਬਿਹਤਰ ਨਹੀਂ ਹੋ ਪਾ ਰਹੀ ਤੇ ਮੇਰੇ ਖਿਆਲ 'ਚ ਹੁਣ ਮੌਕਾ ਹੈ ਕਿ ਪਾਕਿਸਤਾਨ ਟੀਮ 'ਚ ਥੋੜ੍ਹੀਆਂ ਜਿਹੀਆਂ ਤਬਦੀਲੀਆਂ ਕਰਨ ਦੀ ਲੋੜ ਹੈਗੀ ਆ। ਜਿਹੜੇ ਸੀਨੀਅਰ ਖਿਡਾਰੀ ਇਸ ਵੇਲੇ ਪਰਫਾਰਮ ਨਹੀਂ ਕਰ ਪਾ ਰਹੇ ਨੇ ਉਹਨਾਂ ਦੀ ਜਗ੍ਹਾ ਤੇ ਤੁਹਾਨੂੰ ਨਵੇਂ ਮੁੰਡਿਆਂ ਨੂੰ ਮੌਕੇ ਦੇਣੇ ਪੈਣਗੇ, ਕਿਉਂਕਿ ਯਕੀਨੀ ਤੌਰ ਤੇ ਹੁਣ ਅਸੀਂ ਇਨਕੇ ਟੌਪ 8 ਵਿੱਚ ਨਹੀਂ ਆ ਸਕੇ, ਅਸੀਂ ਉਸ ਤੋਂ ਰੈਂਕ ਤੋਂ ਬਾਹਰ ਹੋ ਗਏ ਹੈਗੇ ਆ। ਤੇ ਮੁਫਾਦ ਜੀ ਹੁਣ ਸਾਡਾ ਇਮਤਿਹਾਨ ਇੱਕ ਹੋਰ ਵੀ ਹੈ ਵਾ ਟੀਮ ਦਾ ਇਮਤਿਹਾਨ ਇਹ ਆ ਕਿ ਹੁਣ ਅਸੀਂ ਕੁਆਲੀਫਿਕੇਸ਼ਨ ਮੈਚਸ ਖੇਡਣੇ ਨੇ। ਯਾਨੀ ਕਿ ਬਾਕੀ ਟੌਪ 8 ਤੋਂ ਬਾਅਦ ਜਿਹੜੀਆਂ ਰਿਮੇਨਿੰਗ ਟੌਪ 8 ਨੇ ਉਹਨਾਂ ਦੇ ਵੀ 2 ਗਰੁੱਪ ਬਣਨਗੇ। ਉਹਨਾਂ 'ਚ ਪਾਕਿਸਤਾਨ ਦਾ ਮੈਚ ਜਾਪਾਨ ਨਾਲ ਹੋਣਾ ਹੈਗਾ। ਉਸ ਤੋਂ ਬਾਅਦ ਜਿਹੜੀਆਂ ਕੁਝ ਐਸੀਆਂ ਟੀਮਾਂ ਨੇ ਜਿਹੜੀਆਂ ਪ੍ਰੋ ਲੀਗ ਦੀ ਹਿੱਸਾ ਨਹੀਂ ਸਨ, ਸਾਨੂੰ ਉਹਨਾਂ ਦੇ ਨਾਲ ਖੇਡਣਾ ਹੈਗਾ। ਸਾਨੂੰ ਹੁਣ ਜ਼ਰੂਰੀ ਹੈ ਕਿ ਪਾਕਿਸਤਾਨ ਟੀਮ ਦੀ ਪਰਫਾਰਮੈਂਸ ਤੋਂ ਅਸੀਂ ਉਦੋਂ ਹੀ ਖੁਸ਼ ਹੋਵਾਂਗੇ ਕਿ ਪਾਕਿਸਤਾਨ ਦੀ ਟੀਮ ਕਮ ਵਰਲਡ ਕੱਪ ਵਿੱਚ ਟੌਪ 10 ਵਿੱਚ ਫਿਨਿਸ਼ ਕਰੇ, 9ਵੇਂ ਨੰਬਰ ਤੇ ਆ ਜਾਏ, 10ਵੇਂ ਤੇ ਆ ਜਾਏ। ਅਗਰ ਇਸ ਤੋਂ ਥੱਲੇ ਜਾਏਗੀ ਤਾਂ ਫਿਰ ਉਹ ਜਿਹੜੀ ਜਿਹੜੀ
ਪਰਫਾਰਮੈਂਸ ਹੈਗੀ ਉਹਨੂੰ ਤੁਸੀਂ ਬਹੁਤ ਜ਼ਿਆਦਾ ਉਸ ਤੇ ਖੁਸ਼ ਨਹੀਂ ਹੋ ਸਕਦੇ। ਬਿਲਕੁਲ ਸਟੈਂਡਰਡ ਬਾਕੀ ਹੈਗਾ ਉੱਥੇ ਤੱਕ ਰੁਕਿਆ ਹੋਇਆ ਹੈਗਾ, ਕਿਉਂਕਿ ਇਸ ਵੇਲੇ ਸਾਡੀ 13ਵੀਂ 14ਵੀਂ ਪੋਜੀਸ਼ਨ ਤਾਂ ਆਲਰੇਡੀ ਹੈਗਾ। ਜੀ ਤੇ ਅਗਰ ਅਸੀਂ ਇਸ ਤੋਂ ਵੀ ਯਾਨੀ ਕਿ ਉੱਪਰ ਚਲੇ ਜਾਂਦੇ ਹੈਗੇ ਆ ਕਿ 14ਵੀਂ ਤੇ 15ਵੀਂ ਤੇ ਫਿਨਿਸ਼ ਕਰਾਂਗੇ ਤਾਂ ਫਿਰ ਸਾਡੇ ਲਈ ਇੱਕ ਨਾ ਬਹੁਤ ਹੀ ਬਿਲਕੁਲ ਯੂਸਫ ਸਾਹਿਬ ਤੁਸੀਂ ਸਹੀ ਆਖਿਆ। ਇਹਨੇ ਮੈਚ ਖੇਡਣ ਤੋਂ ਬਾਅਦ ਵੀ ਜਿਸ ਤਰ੍ਹਾਂ ਦੀ ਪਰਫਾਰਮੈਂਸ ਰਹੇਗੀ ਇੱਕ ਸਵਾਲੀਆ ਨਿਸ਼ਾਨ ਤੇ ਮੌਜੂਦ ਰਹੇਗਾ। ਜਾਫਰ ਸਾਹਿਬ ਤੁਸੀਂ ਕੀ ਸਮਝਦੇ ਹੋ ਹਾਰਨ ਦੀ ਅਸਲ ਵਜ੍ਹਾ ਕੀ ਹੈ? ਜਿਵੇਂ ਯੂਸਫ ਸਾਹਿਬ ਵੀ ਗੱਲ ਕਰਦੇ ਪਏ ਸੀਗੇ, ਕਪਤਾਨ ਅਬੂ ਬਕਰ ਦੀ ਜਿਹੜੀ ਇੱਕ ਪ੍ਰੈਸੈਂਸ ਹੈਗੀ ਹੈ, ਇੱਕ ਇੰਟੈਂਟ, ਉਹ ਵੀ ਸਾਨੂੰ ਨਜ਼ਰ ਨਹੀਂ ਆਇਆ। ਫਿਰ ਇਮਾਦ ਬੱਟ ਕੋਲੋਂ ਉਮੀਦ ਸੀਗੀ, ਸਾਬਿਕ ਕਪਤਾਨ ਰਹਿ ਚੁੱਕੇ ਨੇ, ਲੇਕਿਨ ਉਹ ਵੀ ਉਸ ਤਰ੍ਹਾਂ ਪਰਫਾਰਮ ਨਹੀਂ ਕਰ ਸਕੇ। ਅਸੀਂ ਡੀ ਵਿੱਚ ਵੀ ਫਾਉਲ ਤੋਂ ਫਾਉਲ ਕਰਵਾ ਰਹੇ, ਮਤਲਬ ਇੰਨੇ ਮੈਚ ਅਸੀਂ ਇੰਟਰਨੈਸ਼ਨਲ ਖੇਡ ਲਏ ਨੇ, ਫਿਰ ਵੀ ਉਹ ਪੁਰਾਣੀ ਗਲਤੀਆਂ ਅਸੀਂ ਕਿਉਂ ਬਾਰ-ਬਾਰ ਕਰਦੇ ਪਏ? ਮੁਫਾਜ਼ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜੀ, ਹਰ ਸ਼ੋਬੇ ਦੇ ਵਿੱਚ ਕੱਲ ਸਾਡੀ ਜਿਹੜੀ ਟੀਮ ਹੈ ਉਹ ਸਾਨੂੰ ਬਹੁਤ ਪਿੱਛੇ ਨਜ਼ਰ ਆਈ ਹੈ। ਜਿਹੜੀ ਇੱਕ ਹੈਰਾਨਕੁਨ ਤੇ ਤਸ਼ਵੀਸ਼ਨਾਕ ਗੱਲ ਮੇਰੇ ਹਿਸਾਬ ਨਾਲ ਹੈ ਉਹ ਪੈਨਲਟੀ ਕਾਰਨਰ ਦਾ ਸਹੀ ਇਸਤੇਮਾਲ ਨਾ ਹੋਣਾ ਹੈ। ਤੁਸੀਂ ਵੇਖਿਆ ਹੋਏਗਾ ਇਸ ਤੋਂ ਪਹਿਲੇ ਵੇਲਸ ਦੇ ਖਿਲਾਫ ਮੈਚ ਦੇ ਵਿੱਚ ਵੀ ਸਾਡੀ ਟੀਮ ਨੂੰ 5 ਪੈਨਲਟੀ ਕਾਰਨਰ ਮਿਲੇ, ਲੇਕਿਨ ਅਸੀਂ ਉਹਦੇ ਉੱਤੇ ਸਿਰਫ ਮੈਚ ਨੂੰ 3 ਗੋਲ ਤੋਂ ਬਰਾਬਰ ਕਰ ਸਕੇ, ਲੀਡ ਨਾ ਲੈ ਸਕੇ। ਕੱਲ ਵੀ ਤੁਸੀਂ ਦੇਖਿਆ ਹੋਏਗਾ ਕਿ ਜਦੋਂ ਆਖਰੀ ਕੁਆਟਰ ਦੇ ਵਿੱਚ ਬਿਲਕੁਲ ਆਖਰੀ ਲਮਹਾਤ ਦੇ ਆਖਰੀ 3 ਮਿੰਟਾਂ ਦੇ ਵਿੱਚ ਪਾਕਿਸਤਾਨੀ ਟੀਮ ਨੂੰ ਇੱਕ ਵਾਰੀ ਫਿਰ ਪੈਨਲਟੀ ਕਾਰਨਰ ਮਿਲਿਆ ਤੇ ਉਸ ਟਾਈਮ ਮੈਚ ਦਾ ਜਿਹੜਾ ਸਕੋਰ ਸੀ ਉਹ 5-3 ਸੀ। ਜਦੋਂ ਇਹ ਗੋਲ ਹੋ ਜਾਂਦਾ ਤੇ ਸ਼ਾਇਦ 5ਵਾਂ ਗੋਲ ਕਰਨਾ ਕਦਰੇ ਆਸਾਨ ਹੋ ਜਾਂਦਾ ਕਿ ਅਸੀਂ ਚੌਥਾ ਗੋਲ ਕਰ ਚੁੱਕੇ ਹੁੰਦੇ। ਲੇਕਿਨ ਮੈਂ ਉੱਥੇ ਵੇਖ ਕੇ ਹੈਰਾਨ ਹੋ ਰਿਹਾ ਸੀ ਕਿ ਸਾਡੀ ਉਹ ਟੀਮ ਜਿਹਦੇ ਵਿੱਚ ਸੇਲ ਅਬਾਸ ਜਿਹਾ ਪੈਨਲਟੀ ਕਾਰਨਰ ਸਪੈਸ਼ਲਿਸਟ ਹੁੰਦਾ ਸੀ, ਜਿਹਨੂੰ ਪੈਨਲਟੀ ਕਾਰਨਰ ਮਿਲ ਜਾਂਦਾ ਸੀ ਤੇ ਸਮਝੋ ਗੋਲ ਹੋ ਜਾਂਦਾ ਸੀ। ਤੁਸੀਂ ਉਹਦੇ ਉੱਤੇ ਜਿਹੜੀ ਮੁਖਾਲਫ ਟੀਮ ਦੀ ਗੋਲ ਪੋਸਟ ਉੱਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਨਹੀਂ ਕੀਤੀ ਤੇ ਪੈਨਲਟੀ ਕਾਰਨਰ ਨੂੰ ਵੀ ਆਮ ਰਵਾਇਤੀ ਖੇਡ ਦੇ ਤਰੀਕੇ ਨਾਲ ਦੂਜੇ ਪਾਸੇ ਖਿਡਾਰੀ ਨੂੰ ਪਾਸ ਦੇ ਕੇ ਜ਼ਾਇਆ ਕਰ ਲਿਆ। ਤੇ ਮੇਰੇ ਖਿਆਲ ਦੇ ਵਿੱਚ ਵਾਕਈ ਯੂਸਫ ਸਾਹਿਬ ਨੇ ਜਿੰਨੀਆਂ ਗੱਲਾਂ ਕੀਤੀਆਂ ਉਹ 16 ਨੇ ਕੀਤੀਆਂ ਨੇ ਕਿ ਮੁੰਡਿਆਂ ਦੇ ਵਿੱਚ ਸਕਿੱਲ ਹੈ ਲੇਕਿਨ ਉਹ ਇਸਤੇਮਾਲ ਨਹੀਂ ਕਰ ਰਹੇ। ਕਪਤਾਨ ਦੀ ਤੇ ਸਾਬਕ ਕਪਤਾਨ ਇਮਾਦ ਬੱਟ ਦੀ ਜਿਹੜੀ ਗੱਲ ਹੋ ਰਹੀ ਸੀ, ਉਹਨਾਂ ਦੀ ਪ੍ਰੈਜ਼ੈਂਸ ਨੂੰ ਫੀਲ ਕਰਨਾ ਚਾਹੀਦਾ ਸੀ, ਸਾਨੂੰ ਗਰਾਊਂਡ ਦੇ ਵਿੱਚ ਨਜ਼ਰ ਆਉਣਾ ਚਾਹੀਦਾ ਸੀ। ਲੇਕਿਨ ਮੇਰੇ ਵਾਲਾ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਸਨ ਕਿ ਕੰਮ ਇੰਜ ਕਰੋ ਕਿ ਦੁਬਾਰਾ ਕੋਈ ਕਰਨ ਨੂੰ ਕਵੇ ਨਾ। ਤੇ ਸਾਡੀ ਟੀਮ ਨੇ ਮਾਜ਼ੀ ਦੇ ਵਿੱਚ ਇਹੋ ਜਿਹੀ ਪਰਫਾਰਮੈਂਸ ਦਿੱਤੀ ਹੈ ਕਿ ਹੁਣ ਜਿਹੜੇ ਸ਼ਾਇਕੀਨ ਨੇ ਉਹ 5-3 ਹਾਰਨ ਤੋਂ ਵੀ ਖੁਸ਼ ਨੇ, ਟੀਮ ਨਾਲ ਖਫਾ ਨਹੀਂ ਹੋ ਰਹੇ ਕਿ ਚਲੋ 7-0 ਤੇ 8-0 ਤੇ ਨਹੀਂ ਆ ਰਹੇ। ਤੇ ਕੌਮੀ ਖੇਲ ਜਿਹਦੇ ਵਿੱਚ ਅਸੀਂ 4 ਵਾਰੀ ਆਲਮੀ ਚੈਂਪੀਅਨ ਬਣ ਚੁੱਕੇ ਹਾਂ, ਕਲਾਸ ਦੇ ਸਾਡੇ ਕੋਲ ਖਿਡਾਰੀ ਰਹੇ ਨੇ, ਸਾਡੇ ਕੋਲ ਸੇਲਬਾਜ਼ ਮੌਜੂਦ ਨੇ। ਮੈਨੂੰ ਸਮਝ ਨਹੀਂ ਲੱਗਦੀ ਕਿ PHF ਵਾਲੇ ਕਿਉਂ ਸੇਲਬਾਜ਼ ਨੂੰ ਬੁਲਾ ਕੇ ਖਿਡਾਰੀਆਂ ਦੀ ਪੈਨਲਟੀ ਕਾਰਨਰ ਦੀ ਮਸ਼ਕ ਨਹੀਂ ਕਰਵਾਉਂਦੇ, ਉਹਨਾਂ ਕੋਲ ਖਿਡਾਰੀਆਂ ਨੂੰ ਟੈਕਨੀਕ ਕਿਉਂ ਨਹੀਂ ਲੈ ਕੇ ਦੇ ਰਹੇ। ਤੇ ਸਾਨੂੰ ਸੋਚਣਾ ਪਏਗਾ, ਜੇ ਅਸੀਂ ਹੁਣ ਵੀ ਨਾ ਸੋਚਾਂਗੇ ਤੇ ਫਿਰ ਇਸ ਤੋਂ ਥੱਲੇ ਤੇ ਸ਼ਾਇਦ ਲੱਗੇ ਕਿ ਮੁਸਤਕਬਲ 'ਚ ਕੋਈ ਟਾਈਮ ਐਸਾ ਹੈ ਕਿ ਸਾਨੂੰ ਵਰਲਡ ਕੱਪ ਮੁਕਾਬਲੇ ਲਈ ਕੋਈ ਬੁਲਾਏ ਵੀ ਨਾ। ਤੇ ਉਸ ਤੋਂ ਪਹਿਲੇ ਫੈਡਰੇਸ਼ਨ ਨੂੰ ਚਾਹੀਦਾ ਕਿ ਅੱਖਾਂ ਖੋਲ ਲਵੇ, ਸਿਰ ਜੋੜ ਲਵੇ ਤੇ ਮੁਸਤਕਬਲ ਦੀ ਬਿਹਤਰੀਨ ਮਨਸੂਬਾਬੰਦੀ ਕਰੇ ਤਾਂ ਕਿ ਸਾਡੀ ਜਿਹੜਾ ਕੌਮੀ ਖੇਲ ਹੈ ਉਹਦੇ ਮੈਦਾਨਾਂ 'ਚ ਵੀ ਹਲਾਲੀ ਪਰਚਮ ਹੈ ਜਿਹੜਾ ਉਹ ਸਾਨੂੰ ਲਹਿਰਾਂਦਾ ਨਜ਼ਰ ਆਏ ਤੇ ਅਸੀਂ ਸਿਰ ਚੁੱਕ ਕੇ ਮੈਚ ਵੇਖੀਏ, ਟੀਵੀ ਦੇ ਸਾਹਮਣੇ ਬਹਿ ਕੇ ਵੇਖੀਏ ਜਾਂ ਗਰਾਊਂਡ 'ਚ ਜਾ ਕੇ ਵੇਖੀਏ ਤੇ ਪਾਕਿਸਤਾਨੀ ਜਿਹੜੇ ਸ਼ਾਇਕੀਨ ਨੇ ਉਹ ਸਿਰ ਚੁੱਕ ਕੇ ਉੱਥੇ ਬਹਿਣ, ਨਾ ਕਿ ਸਿਰ ਸੁੱਟ ਕੇ ਮੈਦਾਨ 'ਚੋਂ ਬਾਹਰ ਆਈਏ। ਯੂਸਫ ਸਾਹਿਬ ਬੜਾ ਅੱਛਾ ਸਵਾਲ ਰੇਸ ਕੀਤਾ ਜਾਫਰ ਸਾਹਿਬ ਨੇ ਕਿ ਸੁਹੇਲ ਅਬਾਸ ਜਿਹੜੇ ਪੈਨਲਟੀ ਕਾਰਨਰ ਸਪੈਸ਼ਲਿਸਟ ਨੇ, ਅਸੀਂ ਕਿਉਂ ਉਹਨਾਂ ਦੀ ਖਿਦਮਤ ਹਾਸਿਲ ਨਹੀਂ ਕਰਦੇ? ਜਿੱਦਾਂ ਤੁਸੀਂ ਵੀ ਕਹਿ ਰਹੇ ਹੋ ਕਿ ਅਸੀਂ ਬੌਬ ਵੋਲਡਹੌਫ ਨੇ, ਚਲੋ ਕਿਸੇ ਤਾਰਫ ਦੇ ਮੁਹਤਾਜ ਨਹੀਂ ਨੇ, ਲੇਕਿਨ ਉਹ ਫਿਰ ਗੋਲਕੀਪਰ ਕੋਚ ਨੇ, ਮਤਲਬ ਹੈਡ ਕੋਚ ਵੀ ਉਹਨਾਂ ਨੂੰ ਬਣਾ ਦਿੱਤਾ ਗਿਆ ਹੈ। ਕਿਹੜੀ ਇਵੇਂ ਦੀ ਤਬਦੀਲੀਆਂ ਸਾਨੂੰ ਜ਼ਰੂਰਤ ਹੈ ਕਿ ਘੱਟ ਤੋਂ ਘੱਟ ਹੁਣ ਵਰਲਡ ਕੱਪ ਤੇ ਖਤਮ ਹੋ ਗਿਆ, ਅੱਗੇ ਜਾ ਕੇ ਅਸੀਂ ਕੋਈ ਉਮੀਦ ਵੀ ਰੱਖੀਏ ਕਿ ਇਸ ਸ਼ੋਬੇ ਵਿੱਚ ਬਿਹਤਰੀ ਆ ਸਕਦੀ ਹੈ? ਮੁਫਾਦ ਜੀ, ਹੁਣ ਜਿਹੜਾ ਸਾਡਾ ਇਮਤਿਹਾਨ ਹੈਗਾ, ਅਸਲ ਜਿਹੜਾ ਟਾਰਗੇਟ ਸਾਡਾ ਹੋਣਾ ਚਾਹੀਦਾ ਉਹ ਹੈ ਏਸ਼ੀਅਨ ਗੇਮ ਜਾਂ 23 ਸਤੰਬਰ ਤੋਂ ਜਾਪਾਨ ਵਿੱਚ ਸ਼ੁਰੂ ਹੋ ਰਹੀਆਂ ਨੇ ਜੀ। ਤੇ ਉਹਦੀ ਜਿਹੜੀ ਥਰੂ ਟੀਮ ਹੋਏਗੀ ਉਹ ਬਰਾਏ ਰਾਸਤ 올림픽ਸ ਵਾਸਤੇ ਕੁਆਲੀਫਾਈ ਕਰੇਗੀ। ਤੁਹਾਨੂੰ ਪਤਾ ਹੈ ਕਿ ਪਾਕਿਸਤਾਨੀ ਟੀਮ 올림픽ਸ ਤੋਂ ਵੀ ਬਾਹਰ ਹੈਗੀ ਆ ਕਈ ਵਾਰਿਆਂ ਤੋਂ। ਤੇ ਠੀਕ ਆ ਕਿ ਹੁਣ ਯਾਨੀ ਕਿ ਜੋ ਸਾਡੇ ਚੀਜ਼ਾਂ ਸਾਹਮਣੇ ਆਈਆਂ ਨੇ ਇਹਦੇ ਚ ਉਹੀ ਅੱਗੇ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਕਿ ਅਗਰ ਅਸੀਂ ਟੌਪ 10 ਵਿੱਚ ਆ ਜਾਂਦੇ ਹਾਂ ਤਾਂ ਫਿਰ ਅਸੀਂ ਪਰਫਾਰਮੈਂਸ ਨਾਲ ਯਾਨੀ ਕਿ ਸਾਨੂੰ ਉਮੀਦ ਹੋਏਗੀ ਕਿ ਪਾਕਿਸਤਾਨ ਦੀ ਟੀਮ ਸੈਮੀਫਾਈਨਲ ਤੇ ਫਾਈਨਲ ਜ਼ਰੂਰ ਖੇਡੇਗੀ ਏਸ਼ੀਅਨ ਗੇਮ ਦਾ। ਉੱਥੇ ਵੀ ਜਿਹੜਾ ਸਾਡਾ ਸਭ ਤੋਂ ਵੱਡਾ ਮੁਕਾਬਲਾ ਹੋਏਗਾ ਉਹ ਹੋਏਗਾ ਜਾਪਾਨ ਤੇ ਇੰਡੀਆ ਦੇ ਨਾਲ। ਤੇ ਦੋਨੋਂ ਟੀਮਾਂ ਜਿਹੜੀਆਂ ਨੇ ਜਾਪਾਨ ਤੇ ਇੰਡੀਆ ਦੀਆਂ, ਤੁਹਾਨੂੰ ਪਤਾ ਕਿ ਪਾਕਿਸਤਾਨ ਲਈ ਹਮੇਸ਼ਾ ਹੀ ਉਹਨਾਂ ਆਸਾਨ ਹਰੀਫ ਕਦੇ ਵੀ ਨਹੀਂ ਰਹੀਆਂ ਨੇ। ਹੁਣ ਕਰਨ ਦੀ ਲੋੜ ਇਹ ਆ ਕਿ ਜਿੱਦਾਂ ਪਹਿਲੇ ਦੱਸਿਆ ਕਿ ਜਿਹੜੀ ਟੀਮ ਇੰਤਜ਼ਾਮੀਆ ਹੈਗੀ ਆ ਪਾਕਿਸਤਾਨ ਹਾਕੀ ਫੈਡਰੇਸ਼ਨ ਨੇ, ਉਹਦਾ ਜਿਹੜਾ ਇੰਤਖਾਬ ਹੈਗਾ ਮੈਂ ਨਹੀਂ ਸਮਝਦਾ ਕਿ ਉਹ ਮੈਰਿਟ ਤੇ ਕੀਤਾ ਹੈਗਾ। ਪਾਕਿਸਤਾਨ ਹਾਕੀ ਫੈਡਰੇਸ਼ਨ ਦੀ ਇੰਤਜ਼ਾਮੀਆ ਨੂੰ ਇੱਕ ਵਾਰੀ ਫੇਰ ਆਪਣੇ ਜਿਹੜੇ ਫੈਸਲੇ ਉਹਨਾਂ ਤੇ ਥੋੜਾ ਜਿਹਾ ਗੌਰ ਕਰਨਾ ਚਾਹੀਦਾ ਹੈਗਾ। ਜਿੱਥੇ ਜਿੱਥੇ ਵੀਕਨੈਸ ਹੈਗੀਆਂ ਨੇ ਉਹਨੂੰ ਦੂਰ ਕਰਨਾ ਚਾਹੀਦਾ ਹੈਗਾ। ਸਿਲੈਕਸ਼ਨ ਤੇ 1-2 ਚੀਜ਼ਾਂ 3-4 ਮੁੰਡੇ ਐਸੇ ਹੈ ਨੇ ਜਿਨ੍ਹਾਂ ਨੂੰ ਰਿਪਲੇਸ ਕਰਨ ਦੀ ਲੋੜ ਹੈਗੀ ਆ। ਉਹਨਾਂ ਦਾ ਪ੍ਰੋ ਲੀਗ 'ਚ ਵੀ ਦੇਖ ਲਿਆ ਹੈਗਾ, ਆਪਣਾ ਵਰਲਡ ਕੱਪ 'ਚ ਵੀ ਦੇਖ ਲਿਆ ਹੈਗਾ। ਤੇ ਏਸ਼ੀਅਨ ਗੇਮ ਤੋਂ ਬਾਅਦ ਸਾਡਾ ਜਿਹੜਾ ਸਫ਼ਰ ਹੈਗਾ ਅਗਰ ਸਾਡਾ ਖਤਮ ਹੋ ਜਾਏਗਾ, ਅਗਰ ਅਸੀਂ ਉੱਥੇ ਵੀ ਪਰਫਾਰਮ ਨਹੀਂ ਕਰਾਂਗੇ
ਤੇ ਠੀਕ ਹੈ ਤੁਹਾਡੇ, ਯਾਨੀ ਕਿ ਹੁਣ ਤੁਸੀਂ ਆਪਣਾ ਕੋਰੀਆ ਦਾ ਵੀ ਟੂਰ ਕਰਨਾ, ਉੱਥੇ ਜਾ ਕੇ ਮੈਚਸ ਵੀ ਖੇਲਣੇ ਹੈ ਨੇ, ਲੇਕਿਨ ਕੋਰੀਆ ਦੀ ਟੀਮ ਤੇ ਆਪਣਾ ਥੋੜਾ ਜਿਹਾ ਤਿਆਰੀਆਂ 'ਚ ਹੈਲਪ ਮਿਲੇਗੀ, ਲੇਕਿਨ ਉਹਦੇ ਲਈ ਜ਼ਰੂਰੀ ਹੈ ਕਿ ਸਾਨੂੰ ਆਪਣੀ ਟੀਮ ਇੰਤਜ਼ਾਮੀਆ ਦੀ ਸਿਲੈਕਸ਼ਨ ਨੂੰ ਬਿਹਤਰ ਕਰਨਾ ਚਾਹੀਦਾ ਹੈਗਾ। ਬਿਲਕੁਲ ਉਹਦੇ ਨਾਲ ਨਾਲ ਜਿਹੜੀ ਸਾਡੇ ਮੁੰਡਿਆਂ ਦੀ ਸਿਲੈਕਸ਼ਨ ਹੈਗੀ ਉਹਨੂੰ ਬਿਹਤਰ ਕਰਨਾ ਚਾਹੀਦਾ ਹੈਗਾ। ਇਹ ਮੈਂ ਕਹਿੰਦਾ ਕਿ ਇਸ ਵੇਲੇ ਸਾਡੇ ਕੋਲ ਜਿਹੜਾ ਸਭ ਤੋਂ ਇੱਕ ਵੱਡਾ ਅੱਛਾ ਆਪਣੀ ਬਿਹਤਰੀਨ ਚੀਜ਼ਾਂ ਕੰਮ ਕਰ ਰਹੀਆਂ ਨੇ, ਉਹ ਗੋਲਕੀਪਰ ਅਲੀ ਰਜ਼ਾ ਹੈਗਾ। ਜੀ ਬਿਲਕੁਲ ਅਲੀ ਨੇ ਪੂਰੇ ਵਰਲਡ ਕੱਪ 'ਚ ਕਈ ਯਕੀਨੀ ਗੋਲ ਬਚਾਏ ਨੇ। ਇੱਕ ਵਾਰੀ ਤੇ ਇਹ ਵੀ ਲੱਗ ਰਿਹਾ ਸੀ ਕਿ ਸਿਰਫ ਟੀਮ 'ਚ ਖੇਡ ਹੀ ਅਲੀ ਰਜ਼ਾ ਰਿਹਾ ਹੈਗਾ। ਬਿਲਕੁਲ ਤੇ ਤੁਸੀਂ ਸਹੀ ਬਾਕੀ ਕਿਹਾ ਯੂਸਫ ਸਾਹਿਬ। ਸਨ ਤੇ ਅਗਰ ਅਲੀ ਰਜ਼ਾ ਨਾ ਹੋਵੇ ਤਾਂ ਮੈਂ ਕਹਿੰਦਾ ਕਿ ਉਹਦੀ ਆਪਣਾ ਪਾਕਿਸਤਾਨ ਟੀਮ ਨੂੰ ਕਈ ਜ਼ਿਆਦਾ ਗੋਲ ਹੋ ਸਕਦੇ ਨੇ। ਪਾਕਿਸਤਾਨ ਟੀਮ ਦੀ ਜਿਹੜੀ ਹੈਗੀ ਆ ਡਿਫੈਂਸ ਲਾਈਨ ਬਹੁਤ ਕਮਜ਼ੋਰ ਹੈਗੀ ਆ, ਦਿਫਾਈ ਖਿਲਾੜੀਆਂ ਨੂੰ ਬਦਲਣ ਦੀ ਲੋੜ ਹੈਗੀ ਆ, ਨਵੇਂ ਚਿਹਰੇ ਨੂੰ ਮੌਕਾ ਦੇਣਾ ਚਾਹੀਦਾ ਹੈਗਾ। ਤੇ ਜਿਹੜੀਆਂ ਟੀਮ 'ਚ ਖਾਮੀਆਂ ਨੇ ਪਾਸਿੰਗ ਦੇ ਹਵਾਲੇ ਨਾਲ, ਹਾਈ ਸਕੂਪ ਜਿਹੜੇ ਸਾਡੇ ਹਾਈ ਬਾਲ ਨੇ ਅਸੀਂ ਉਹਨਾਂ 'ਚ ਯਾਨੀ ਕਿ ਗਲਤੀਆਂ ਕਰ ਰਹੇ ਹੈਗੇ ਆ। ਛੋਟੇ ਜਿਹੜੇ ਇੰਡੀਵਿਜੂਅਲ ਪਾਸੇ ਨੇ ਜਿਹੜੇ ਮੁੰਡਿਆਂ ਨੂੰ ਖੁਦ ਐਡਰੈਸ ਕਰਨੇ ਚਾਹੀਦੇ, ਉੱਥੇ ਸਾਡੀਆਂ ਮਿਸਟੇਕਸ ਨੇ। ਤੇ ਜਦੋਂ ਜ਼ਾਹਰਾ ਇੱਕ ਅੱਛਾ ਤੁਹਾਡਾ ਹੈੱਡ ਕੋਚ ਨਹੀਂ ਹੋਏਗਾ ਤੇ ਸਿਰਫ ਹਾਲਾਸ਼ੇਰੀ ਨਾਲ ਟੀਮਾਂ ਨਹੀਂ ਜਿੱਤਦੀਆਂ ਨੇ। ਪ੍ਰੋਪਰ ਪਲਾਨ ਕਰਨਾ ਪੈਂਦਾ ਕਿ ਮੱਦੇ ਮੁਕਾਬਲੇ ਜਿਹੜੀ ਟੀਮ ਦੇ ਖਿਡਾਰੀ ਨੇ ਉਹਨਾਂ ਦੀ ਸਕਿੱਲ ਕੀ ਹੈਗੀ, ਉਹ ਕਿਸ ਚੀਜ਼ ਨਾਲ, ਕਿਸ ਫੁਰਤੀ ਦੇ ਨਾਲ ਚੀਜ਼ਾਂ ਨੂੰ, ਕਿ ਕਿਸ ਗੈਪ 'ਚ ਚੀਜ਼ਾਂ ਕਰ ਰਹੇ ਨੇ, ਆਪਣਾ ਮੂਵ ਆਨ ਹੋ ਰਹੇ ਨੇ। ਇਹ ਚੀਜ਼ਾਂ ਯਾਨੀ ਕਿ ਬਾਜ਼ਾਰ ਤਾਂ ਗਰਾਊਂਡ ਵਿੱਚ ਲੱਗਦੀਆਂ ਨੇ ਕਿ ਟੀਮ ਬਹੁਤ ਅੱਛਾ ਖੇਡਦੀ ਹੈਗੀ ਆ, ਲੇਕਿਨ ਬਹੁਤ ਸਾਰੀਆਂ ਮਿਸਟੇਕਸ ਨੇ ਜਿਨ੍ਹਾਂ ਨੂੰ ਹੁਣ ਪਾਕਿਸਤਾਨ ਹਾਕੀ ਫੈਡਰੇਸ਼ਨ ਨੂੰ ਮਿਲ ਬੈਠ ਕੇ ਸੋਚਣਾ ਚਾਹੀਦਾ ਹੈਗਾ ਕਿ ਹੁਣ ਸਾਡਾ ਟਾਰਗੇਟ ਹੋਣਾ ਚਾਹੀਦਾ ਕਿ ਏਸ਼ੀਅਨ ਗੇਮਸ ਵਿੱਚ ਕਮ ਸੇ ਕਮ ਪਾਕਿਸਤਾਨ ਟੀਮ ਨੂੰ ਫਾਈਨਲ ਜ਼ਰੂਰ ਬਿਲਕੁਲ ਇਸ ਸਭ ਤੋਂ ਸਹੀ